जी आ गए हैं ते पूरा पूरा गाँव पा गए हैं। पंजाबी रेडियो यूएसए ते हासे चारे पासे। पंजाबी रेडियो यूएसए ते सारिਆਂ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ। ਅਸੀਂ ਆ ਗਏ ਹਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਮੈਂ ਹਰਮਨਪ੍ਰੀਤ ਕੌਰ। ਮੇਰੇ ਨਾਲ ਤਾਂ ਆਇਆ ਸ਼ੌਂਕੀ, ਬੜਾ ਸੁਸਤਿਆ ਹੋਇਆ। ਕੀ ਹੋਇਆ ਤਾਇਆ? ਮੈਂ ਨਾ ਸਵੇਰੇ ਅੱਜ ਭਾਸ਼ਣ ਸੁਣ ਲਿਆ ਕਿਸੇ ਦਾ। ਰਾਜ ਸਭਾ ਦੇ ਵਿੱਚ ਦੇ ਰਿਹਾ ਸੀ ਭਾਸ਼ਣ ਇੱਕ ਬੰਦਾ। ਮੈਂ ਸਮਝ ਗਈ ਹਾਂ ਤਾਇਆ। तो मेरे प्यारे देशवासियों, ਇਹ ਭਾਸ਼ਣ ਚ ਮੈਂ ਕੀ ਮਤਲਬ ਕਿ ਮੋਟੀ ਮੋਟੀਆਂ ਹਾਈਲਾਈਟਾਂ ਮੈਂ ਕੱਢੀਆਂ ਨੇ। ਹਾਂ ਤਾਇਆ, ਹਾਂ ਸੁਣਦੇ ਆ। ਆਉਂਦੇ ਹੀ ਕਿਉਂ ਸ਼ੁਰੂ ਹੋ ਜਾਣਾ ਉਹਨੇ? ਬਸ ਉਹ ਥੋੜਾ ਕਿ ਨਾ ਉਹ ਭਾਸ਼ਣ ਸੁਣਦੇ ਨੀਂਦ ਆ ਗਈ ਸੀ ਮੈਨੂੰ। ਅੱਛਾ। ਤੇ ਹੁਣ ਮੈਂ ਜਾਗਿਆ। ਚਾਹ ਹੀ ਪਿਆ ਦੋ। ਤੈਨੂੰ ਸਾਡੀ ਚਾਹ ਕਿੱਥੇ ਪਸੰਦ ਆਉਂਦੀ ਹੈ ਤਾਇਆ? ਚਾਹ ਹੀ ਪਿਆ ਦੋ। ਮੈਂ ਕਿਹਾ ਹੈਗਾ ਤੇ ਹੱਸੀ ਤੂੰ ਮੈਂ ਜਿਵੇਂ ਦੁੱਧ ਮੁੱਕ ਗਿਆ ਹੁੰਦਾ। ਨਹੀਂ, ਮੈਨੂੰ ਹਾਸਾ ਤਾਂ ਆਇਆ ਵੀ ਇੱਕ ਦਿਨ ਮੈਂ ਤੈਨੂੰ ਚਾਹ ਪਿਆਈ ਸੀ। ਉਹ ਨਹੀਂ, 3600 ਨੁਕਸ ਕੱਢ ਕੇ 4 ਦਿਨ ਤੱਕ ਮੈਨੂੰ ਸੁਣਾਉਂਦਾ ਰਿਹਾ ਇਹ ਚਾਹ ਸੀ। ਮੇਰਾ ਪਤਾ ਕੀ ਹੁੰਦਾ, ਦੇਖ ਮੇਰੀ ਗੱਲ ਸੁਣ। ਚਾਹ ਮਤਲਬ ਚਾਹ। ਦੁੱਧ ਪੱਤੀ ਨੂੰ ਮੈਂ ਚਾਹ ਕੰਸੀਡਰ ਨਹੀਂ ਕਰਦਾ। ਮੈਂ ਵੀ ਨਹੀਂ ਕਰਦੀ। ਤੇ ਉਹ ਦੁੱਧ ਪੱਤੀ ਪਿਆਈ ਮੈਨੂੰ। ਐਵੇਂ ਤਾਂ ਆਇਆ ਚਾਹ ਸੀ। ਹੁਣ ਐਡੀ ਵੀ ਕਾਲੀ ਚਾਹ ਨਹੀਂ ਪੀਣੀ ਚਾਹੀਦੀ। ਨਹੀਂ ਮੈਨੂੰ ਹੁੰਦਾ ਕਿ ਚਾਹ ਪੱਤੀ ਠੋਕ ਕੇ ਮਿੱਠਾ ਵੀ ਠੋਕ ਕੇ ਮਤਲਬ ਅੱਖਾਂ ਖੁੱਲ ਜਾਣ ਇੱਕ ਵਾਰੀ ਪੀਤੀ ਚਾਹ। ਡਰਿੰਕ ਕਰਕੇ ਮਤਲਬ ਕਿਆ ਕਹਿੰਦੇ ਬਾਕੀ ਆਂखें खोल दे। ਕੋਈ ਨਹੀਂ, ਅੱਜ ਆਪਾਂ ਤੇਰੇ ਘਰੇ ਚੱਲਦੇ ਆਂ ਪ੍ਰੋਗਰਾਮ ਕਰਕੇ। ਅੱਛਾ। ਤਾਇਆ ਬਣਾਊਗਾ ਤੇ ਮੈਂ ਪੀਊਂਗੀ, ਫੇਰ ਹੀ ਮੈਨੂੰ ਪਤਾ ਲੱਗੇਗਾ ਵੀ ਕਿਵੇਂ ਦੀ ਚਾਹ ਤਾਏ ਨੂੰ ਪਸੰਦ ਹੈ। ਅੱਛਾ, ਇਹ ਕੀ ਕਹਿੰਦੇ ਨੇ ਤੇ ਟੁੱਟੀਆਂ ਬਾਹਾਂ ਗੱਲ ਨੂੰ ਪੈ ਗਈਆਂ ਨੇ। ਚਲੋ ਪਹਿਲਾਂ ਗਾਣਾ ਸੁਣਾ ਮੈਨੂੰ, ਗਾਣਾ। ਹਾਂ ਤਾਇਆ, ਹੁਣ ਦੱਸ ਕੀ ਸੁਣਿਆ ਮੋਟਾ ਮੋਟਾ ਤੂੰ ਭਾਸ਼ਣ ਦੇ ਵਿੱਚ? ਕੀ ਸਮਝ ਆਇਆ? ਉਹਨਾਂ ਨੇ ਇੱਕ ਗੱਲ ਹੋਰ ਕਹੀ। ਕਹਿੰਦੇ ਨੇ ਕਿ ਇੱਕ ਨਵੀਂ ਜਮਾਤ ਆ ਗਈ ਹੈ। अच्छा, वो है अंदोलनकारी जमात। अच्छा। हाँ, तो क्या कि मतलब है कुछ ऐसे लोग ने बेले ने ਜਿੱਥੇ ਜਿਹੜਾ ਮਹਿਕਮਾ ਅੰਦੋਲਨ ਲੈਂਦਾ ਉੱਥੇ ਜਾ ਕੇ ਵਿੱਚ ਬਹਿ ਜਾਂਦੇ। ਨਹੀਂ ਤੇ ਜਦੋਂ ਇਹਨਾਂ ਦੀ ਪਾਰਟੀ ਦੇ ਜੁੜੇ ਹੋਏ ਲੋਕ ਗਲਾਂ ਦੇ ਵਿੱਚ ਕਦੀ ਗੰਢੇ ਪਾ ਕੇ, ਕਦੀ ਹੱਥਾਂ ਦੇ ਵਿੱਚ ਥਾਲੀਆਂ ਫੜ ਕੇ, ਕਦੇ ਹੋਰ ਰਸੋਈ ਵਾਲੇ ਜਿਹੜੇ ਗੈਸ ਸਿਲੰਡਰ ਆ ਉਹ ਰੱਖ ਕੇ ਤੇ ਉਦੋਂ ਮੁਰਦਾਬਾਦ ਦੂਜੀ ਸਰਕਾਰ ਦੇ ਖਿਲਾਫ ਕਰਦੇ ਹੁੰਦੇ ਸੀ। ਉਦੋਂ ਉਹ ਕੀ ਗੱਲ, ਮਤਲਬ ਉਹ ਕਿਹੜੀ ਕੈਟਾਗਰੀ ਚ ਸੀ? ਉਹ ਫਿਰ ਸਵੱਛ ਭਾਰਤ ਮਿਸ਼ਨ ਦੇ ਤਹਿਤ ਨਾ ਹੁਣ ਸਾਫ਼ ਕਰ ਦਿੱਤੇ ਗਏ ਨੇ, ਲਗਾ ਦਿੱਤੇ ਗਏ ਨੇ। ਅੱਛਾ। ਮਤਲਬ ਉਹ ਕਹਿੰਦੇ ਕਿ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਨ। ਹਾਂ, ਅੰਨਾ ਵੰਡੇ ਰਿਓੜੀਆਂ ਮੁੜ ਆਪਣੇ। ਬਿਲਕੁਲ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ। ਬਿਲਕੁਲ। ਦੋ ਚਾਰ ਮੈਂ ਵੀ ਕਹਾਵਤਾਂ ਬੋਲ ਲੈਣਾ, ਮੈਨੂੰ ਕਿਹੜੀਆਂ ਨਹੀਂ ਆਉਂਦੀਆਂ। ਮੈਂ ਕਿਹਾ ਅਨਪੜ੍ਹ। ਬਸ ਉਹ ਜਦੋਂ ਆਪ ਕਰਾਂ ਕਹਿੰਦੇ ਸਾਡਾ ਕੁੱਤਾ ਟੋਮੀ ਤੁਹਾਡਾ ਕੁੱਤਾ। ਨਹੀਂ ਅੱਛਾ, ਉਹ ਹਾਂ ਠੀਕ ਮੈਂ ਸਹੀ ਕਿਹਾ? ਬਿਲਕੁਲ ਜੀ। ਉਹ ਹਿਸਾਬ ਦੇ ਨਾਲ ਨਾ ਮਤਲਬ ਜਦੋਂ ਆਪ ਕਰਨ ਮੈਂ ਕਿਆ कहते हैं हम करे तो राष्ट्र ढीला, कोई और करे तो करैक्टर ढीला। ਏਦਾਂ ਦੀ ਮਤਲਬ ਸੋਚ ਰੱਖੀ ਹੋਈ ਹੈ। ਤੇ ਉਹਨਾਂ ਨੇ ਹੋਰ ਵੀ ਬਹੁਤ ਕੁਝ ਕਿਹਾ। ਕਹਿੰਦੇ ਅੰਦੋਲਨਕਾਰੀਆਂ ਨੂੰ ਇਗਨੋਰ ਕਰੋ, ਇਹ ਅਸਲ ਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਅੱਛਾ, ਮਤਲਬ ਅੰਤਰਰਾਸ਼ਟਰੀ ਪੱਧਰ ਤੱਕ ਲੋਕ ਗੁੰਮਰਾਹ ਹੋ ਰਹੇ ਆ, ਸਿਆਣੇ ਤਾਂ ਉਹੀ ਰਹਿ ਗਏ। ਬਿਲਕੁਲ। ਤੇ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਵੀ ਕੀਤੀ ਹੈ। ਉਦੋਂ ਫਿਰ ਦਿਮਾਗ ਚ ਨਾ ਇੱਕ ਗਾਣਾ ਚੇਤੇ ਆਇਆ। ਕਿਹੜਾ? ਚਾਇਆ ਮਿੱਠੇ ਪੋਚੇ ਮਾਰਦਾ, ਮਿੱਠੇ ਪੋਚੇ। ਯਾ ਅੱਛਾ, ਮੈਨੂੰ ਲੱਗਿਆ ਸੀ ਲੈ ਆ ਰਿਹਾ। ਲੈ ਨਹੀਂ, ਇੰਨਾ ਕੀ ਹੈ ਮਤਲਬ ਉਹ ਹੁਣ ਇਹਨਾਂ ਵਾਸਤੇ ਲੈ ਕੇ ਆਵਾਂ ਮੈਂ। ਇਹਨਾਂ ਵਾਸਤੇ ਮੈਂ ਪਰ ਲੈ ਕੇ ਆਣੀ ਹੈ। ਗਾਣਾ ਲਾਓ। वेलकम बैक टू हासे चारे पासे हासे चारे पासे। मैं ताया शौंकी ਤੁਹਾਡੇ ਨਾਲ, ਹਰਮਨ ਮੇਰੇ ਨਾਲ ਬੁੱਢਾ। ਹਾਂ ਤਾਇਆ, ਹੁਣ ਦੱਸ। ਤੇ ਕਿਹਾ ਹੈ ਕਿ ਜਿਹੜੇ ਸਾਡੇ ਕਿਸਾਨ ਹੈ, ਖਾਸ ਕਰਕੇ ਪੰਜਾਬ ਦੇ ਕਿਸਾਨ ਹੈ, ਇਹ ਬਹੁਤ ਮਿਹਨਤੀ ਨੇ, ਦਿਲਕਸ਼ ਨੇ। ਤੇ ਮੈਂ ਇਹੀ ਗੱਲ ਕਹਿ ਦਿਲਕਸ਼ ਕਿਆ ਕੁਝ ਕਿਹਾ ਸੀਗਾ, ਸਿਨੋਨਿਮ ਮੈਂ ਯੂਜ਼ ਕਰ ਲਿਆ। ਤਾਂ ਹੀ ਮੈਂ ਕਿਹਾ ਵੀ ਤਾਇਆ ਕੁਝ ਗੜਬੜੀ ਕਰ ਰਿਹਾ। ਤੇ ਨਾ ਮਤਲਬ ਉਹਨਾਂ ਨੇ ਕਿਹਾ ਕਿ ਮਤਲਬ ਪੰਜਾਬ ਦੇ ਕਿਸਾਨਾਂ ਨੂੰ ਮੈਂ ਸਲਾਮ ਕਰਦਾ ਵਾਂ, ਬਹੁਤ ਮਿਹਨਤੀ ਨੇ। ਕਹਿੰਦੇ ਮੈਂ ਕਹਿੰਦਾ ਵਾਂ ਕਿ ਪੰਜਾਬ ਦਾ ਅੰਨ ਖਾ ਕੇ ਆਪਾਂ ਐਡੇ ਹੋਏ ਹੋ। ਅੱਛਾ। ਮੈਂ ਕਿਹਾ ਜਿਹੜੀ ਥਾਲੀ ਚ ਖਾਦਾ ਹੈਗਾ ਉਹਦੇ ਚ ਮੈਂ ਕਿਹਾ ਜੀ ਆਪਣੀ ਕਿਆ ਕਹਿੰਦੇ ਨੇ ਮਤਰਾ ਏਦਾਂ ਦੀ ਮੈਂ ਕਿ ਡਰਿਲ ਮਸ਼ੀਨ ਚਲਾ ਕੇ ਛੇਕ ਕਰਨਾ ਮਾੜੀ ਗੱਲ ਹੈਗੀ ਹੈ। ਬਿਲਕੁਲ ਸਹੀ। ਜੇ ਪੰਜਾਬ ਦੇ ਕਿਸਾਨਾਂ ਦਾ ਖਾਦਾ ਹੈ, ਜੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਬਾਰੇ ਤੁਸੀਂ ਜਾਣਦੇ ਹੋ, ਤੇ ਪੰਜਾਬ ਦੇ ਕਿਸਾਨ ਵੀ ਤੁਹਾਨੂੰ 100 ਵਾਰ ਸਲਾਮ ਕਰਨਗੇ ਜੇਕਰ ਉਹਨਾਂ ਦੇ ਲਈ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਦੇ ਹੋ ਤਾਂ। ਨਹੀਂ ਤੇ ਜਿੱਦਾਂ ਪੰਜਾਬ ਦੇ ਕਿਸਾਨਾਂ ਦਾ ਖਾਦਾ, ਪੰਜਾਬ ਦੇ ਕਿਸਾਨਾਂ ਕੋਲੋਂ ਵੀ ਖਾਣੀਆਂ ਪੈ ਜਾਣੀਆਂ ਬਾਅਦ ਚੋਂ ਜੇ ਕਿਤੇ ਲੀਕੇ ਚੜ ਗਏ। ਆਹੋ, ਉਦੋਂ ਬੋਡੀਗਾਰਡ ਮੈਂ ਕਹਿੰਦਾ ਵਾ ਕਿ ਭੱਜਦੇ ਨਹੀਂ ਰਹਿੰਦੇ ਹੁੰਦੇ ਆ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ
ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। वेलकम बैक। सुन रहे हो हाशे चारे पाशे। मैं ताया शौकिया, हरमन मेरे नाल फोटोशॉप शौकशान है। हाँ ताया सब ठीक ठाक है। कोई मतलब सब जिंदे वास्ते ही है ना? हाँ ताया सब जिंदे वास्ते ने। की हो गया तेनू? शुभ शुभ बोल। नहीं ये चिट्टियां नेल पॉलिश लाइयां सोच तो आईयां किते। ताया ट्रेंड आजकल अच्छा कमाल होगी, चिट्टा शूट पा के बंदा जाए तो पूछा जाता मरते चलना। ओ ताया आजकल तेनू पता नहीं है चिट्टे कलर का कितना ट्रेंड है। गाना भी तो कितनी देर पहला वैसा आया सी, चिट्टे सूट ते दाग पै गए। ते मैं क्या मैनू गाने समझ नहीं आए। वो तो एक मिडिल क्लास परिवार दी प्रॉब्लम जी हुई सी है ना कि चाह मेरी रज रज कमली होई है ना। होर केड़ा सीगा गाना एक होर सीगा ना की मैनू नाम नहीं याद आंदा पिया। अपना टुरदी है चलदी है हार्ट बीट मेरी तुरदी है पिंक सूट दा पहुंचा चक चक के। न पिंक दा क्यों चकदी पई है? हरे सूट दा पहुंचा क्यों नहीं चकदी पई? ओ बंदा पूछे निकर सवाई है नाल। नहीं 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 ताया पिंक सूट दी जेड़ी सलवार लंबी सी गई होएगी कोई। अच्छा अच्छा ते सीधा कहना अपनी बड़ी भैन दी पा के आई है। हो सकदा है पर चल तू ओ छड़ केड़े चक्करां च पै गया। ए चिट्टा रंग इन ट्रेंड है। अच्छा फैशन च अच्छा नहीं लग रहा? सही नहीं लग रहा अखां नू। मतलब पहली बार रंग चिट्टा रंग अखां नू पै रहा जी। ते पैंदा नहीं हुंदा अक्सर। मैनू ऐ लग रहा जिवें तू इत्थे ना ए अपना डिस्टेंपर फेरिया। ताया तेरा काम ही है मेरियां हर चीजां च हर गल्लां च नुक्स करना। ए चिट्टे रंग दा बनाया जो ते काले डिजाइन पा है। काले रंग दा डिजाइन पा इत्ते। मैं आज क्या तो है भी तेरे घरे जाना है, नाले चाह पीड़ी नाले ताया तू डिजाइन पा। मेरे घर ते शवाई हैगी ओही मलनी फिर। छी ताया उधर वेख की कुछ होई जांदा। की होई जांदा? मतलब मैनू समझ नहीं आ रही कि दुनिया किधर नु जा रही है। किधर जा रही है? ओ दुनिया दे विच बहुत कुछ होई जांदा है। कल्ले किसान ही तंग परेशान दुखी नहीं आ। उधर कहंदे भी लाठी चार्ज भी होया बेरोजगार अध्यापकां ते। भाई देखो जी जिथे बंदा बेरोजगार है पहली गल ते लाठी चार्ज हालात करदे है। दूजा बचा कुचा जड़ा के सरकार करवा दिंदी है। बिल्कुल सही। बदनाम पुलिस हो जांदी। पुलिस भी बेचारी की करे? ओनू केड़ा चाहो चारे आप खिजे पे हुंदे आ। ए ना संगरूर दे विच ताया जेडे बेरोजगार अध्यापक ने उन्हां दे ऊपर पुलिस दे वल्लों लाठी चार्ज कीता गया। अच्छा की गल पढ़ाया नहीं उन्होंने वधिया तां कीता? नहीं नौकर बेरोजगार अध्यापक ने ना ओ बेचारे अपना धरना दे रहे ने। ओ बेचारे तंग परेशान ने सरकार दियां नीतियां दा करके। ते सरकार कहदी भी तुसीं प्रदर्शन भी ना करो। नहीं सरकार नू बंदा पूछे एक बंदे कहंदे हो कि असी स्मार्ट स्कूल बनाते हैं। एक बंदे कहंदे ਆਪਾਂ ਜੀ ਉਹ VCR ਤੇ ਪੁਰਾਣੀ ਗੱਲ ਹੋ ਗਈ ਨਾ। ਮੈਂ ਜਿਸ ਕਿਹੜੇ ਪੁਰਾਣੇ ਜਮਾਨੇ स्मार्ट क्लासेस ਦੇ ਵਿੱਚ ਪ੍ਰੋਜੈਕਟਰ ਲਾਤੇ ਆ ਵਗੈਰਾ ਵਗੈਰਾ। ਉਹ ਚਲਾਉਣ ਵਾਸਤੇ ਪੜ੍ਹੇ ਲਿਖੇ ਟੀਚਰ ਚਾਹੀਦੇ ਹੁੰਦੇ ਆ ਤੇ ਉਹ ਜੇ ਅਗਲੇ ਨੌਕਰੀ ਮੰਗ ਰਹੇ ਨੌਕਰੀ ਦੇ ਦਿਓ। ਨਾਲੇ ਅਗਲੇ ਜਦ ਤੁਹਾਡੀਆਂ ਜਿੰਨੀਆਂ ਸ਼ਰਤਾਂ ਨੇ ਉਹ ਸਾਰੀਆਂ ਪੂਰੀਆਂ ਕਰ ਰਹੇ ਨੇ, ਪੜ੍ਹ ਲਿਖ ਗਏ ਨੇ ਉਹ। ਉਸ ਤੋਂ ਬਾਅਦ ਤੁਹਾਡੇ ਸਾਰੇ ਟੈਸਟ ਟੁਸਟ ਉਹਨਾਂ ਨੇ ਪਾਸ ਕਰ ਲਏ ਨੇ। ਤੇ ਜੇ ਤੁਸੀਂ ਟੈਸਟ ਲੈਣਾ ਜਾਣਦੇ ਹੋ ਤੇ ਨੌਕਰੀਆਂ ਦੇਣੀਆਂ ਕਿਉਂ ਨਹੀਂ ਜਾਣਦੇ? ਟੈਸਟ ਵੀ ਲਏ ਹੋਣੇ ਤੇ ਪੈਸੇ ਲਏ ਹੋਣੇ ਨਾ ਪਹਿਲਾਂ ਇਹਨਾਂ ਨੇ ਜਿਹੜਾ ਪੇਪਰ ਦੀ ਫੀਸ ਹੁੰਦੀ ਹੈ ਨਾ। ਆਪਣੇ ਖਜ਼ਾਨੇ ਭਰ ਲਏ ਆ। ਅਗਲੇ ਨੌਕਰੀ ਮੰਗਦੇ ਦੇ ਜਾਓ। ਕੀ ਫਰਕ ਪੈਂਦਾ ਪਿਆ? ਏਦਾਂ ਥੋੜੀ ਹੁੰਦਾ। ਹੁਣੇ ਕਿਤੇ ਇਹਨਾਂ ਵਿੱਚੋਂ ਕਿਸੇ ਨੇ ਕਿਤੇ ਆਤਮਦਾਹ ਕਰ ਲਿਆ ਫਿਰ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦੇ ਦੇਣੀ ਹੈ। ਉਹ ਤਾਂ ਨੌਕਰੀ ਕਿੱਥੋਂ ਨਿਕਲਦੀ ਹੈ? ਇਹ ਜ਼ਰੂਰ ਬੰਦਾ ਮਰਵਾ ਕੇ ਨੌਕਰੀ ਦੇਣੀ। ਉਦਾਂ ਦੇ ਦਿਓ। ਇਹ ਕੀ ਗੱਲ ਹੋਈ? ਮਤਲਬ ਨੌਕਰੀ ਮੰਗਦੇ ਪਏ ਆ। ਤੁਹਾਨੂੰ ਕਿਹੜਾ ਕਹਿਤਾ ਕਿ ਕੁੜੀ ਦਾ ਹੱਥ ਦੇ ਦਿਓ ਆਪਣੀ। ਵੈਲਕਮ ਬੈਕ। ਸੁਣ ਰਹੇ ਹੋ ਆਸ਼ਾ ਚਾਰੇ ਪਾਸੇ। ਮੇਰੇ ਨਾਲ ਹਰਮਨ ਹੈਗੀ ਆ। ਮੈਂ ਚਾਹਿਆ ਤਾਇਆ ਕੀ ਹਾਲ ਹੈ ਫਿਰ? ਤੇ ਵਧੀਆ। ਅੱਛਾ ਮੈਂ ਦੱਸਦਾ ਪਿਆ ਸੀ ਮਿੱਤਰੋ ਅੰਕਲ ਦੀ ਗੱਲ। ਮਿੱਤਰੋ ਅੰਕਲ ਨੇ ਕਿਹਾ ਕਿ ਜਿਹੜਾ ਵਿਪਕਸ਼ ਹੈਗਾ ਵਿਪਕਸ਼ ਜਿਹੜਾ ਹੈਗਾ ਮੇਰੇ ਬਾਰੇ ਬਹੁਤ ਕੁਝ ਬੋਲ ਰਿਹਾ ਤੇ ਵਿਪਕਸ਼ ਤਾਂ ਹਮੇਸ਼ਾ ਹੀ ਬਹੁਤ ਕੁਝ ਬੋਲਦਾ ਹੁੰਦਾ। ਰੋਜ਼ ਸੁਣਦਾ ਪਿਆ ਮੈਂ ਤੇ ਮੈਂ ਕਹਿੰਦਾ ਖੁਸ਼ ਹਾਂ ਕਿ ਚਲੋ ਮੈਂ ਤੁਹਾਡੇ ਕੰਮ ਤੇ ਆਇਆ। ਤੁਸੀਂ ਕਰੋਨਾ ਕਾਲ ਚ ਘਰੇ ਬੈਠੇ ਸੀਗੇ, ਬਾਹਰ ਨਿਕਲ ਨਹੀਂ ਪਾ ਰਹੇ ਸੀਗੇ। ਪੜਾਸ਼ ਹੁੰਦੀ ਹੈ, ਕੁਛ ਦੀਆਂ ਬੀਬੀਆਂ ਵੀ ਹੈਗੀਆਂ ਤੰਗ ਕਰ ਦਿੰਦੀਆਂ ਨੇ ਹੈ ਨਾ। ਤੇ ਹੁਣ ਚਲੋ ਘੱਟੋ ਘੱਟ ਮੇਰੇ ਥਰੂ ਪੜਾਸ਼ ਤਾਂ ਬਾਹਰ ਨਿਕਲੀ। ਚਲੋ ਹੁਣ ਤੇਰੀ ਭਰਾਵਾ ਬੀਬੀ ਨਹੀਂ ਹੈਗੀ ਮੰਨੀ ਗੱਲ ਹੈ। ਬਾਕੀਆਂ ਦੀ ਤਾਂ ਹੈਗੀ ਹੈ ਉਹ ਤੇ ਹੈ ਹੀ ਹੈ। ਤੇ ਹੁਣ ਤੂੰ ਬੰਦਾ ਪੁੱਛੇ ਤੂੰ ਆਪ ਆਰਾਮ ਨਾਲ ਬੈਠਾ है ना। तू कल चिड़िया घर च टोटे फड़न चल जाना। वो वीडियो देखी टोटे वाली? तो पासे हो गया टोटा रंग बिरंगा टोटा जो रंगीन सीगा ना वो भी परे हो गया। मैनू भला टोटा भला की कह रहा सी अंदरों रंग ता मेरे जिन्हें तू बदलदा है ना। ਉਹ ਤਾਂ ਸੁੱਖ ਨਾਲ ਕਹਿੰਦੇ ਪਏ ਨੇ ਕਿ ਗੈਟਅਪ ਨਵਾਂ ਲੈ ਕੇ ਆਂਦਾ। ਹਾਂ ਉਹ ਤਾਂ ਤੂੰ ਛੱਡ ਤਾਇਆ। ਪਰ ਗੱਲ ਇਹ ਹੈ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ। ਤੁਸੀਂ ਕਹਿੰਦੇ ਹੋ ਪੜਾਸ ਕੱਢ ਲਓ ਮੇਰੇ ਤੇ, ਤੁਸੀਂ ਕਹਿੰਦੇ ਹੋ ਕਿ ਤੁਸੀਂ ਮੇਰੇ ਤੇ ਤਵਾ ਲਾ ਲਓ। ਇਹ ਉਹ ਜਾਂਦੇ ਜਾਂਦੇ ਸਲੋਗਨ ਦੇ ਕੇ ਗਏ ਆ। ਮੋਦੀ ਹੈ ਤਾਂ ਮਜ਼ਾ ਹੈ ਮਜ਼ਾ ਲੈ। ਕਿਹੜਾ ਮਜ਼ਾ ਲੈ? ਆਹ
ਕੀ ਗੱਲ ਹੋਈ ਭਲਾ ਵੀ ਤੁਸੀਂ ਸਮੱਸਿਆਵਾਂ ਤੋਂ ਕਿੰਨੀ ਕੁ ਦੇਰ ਮੂੰਹ ਘੁਮਾ ਕੇ? ਤਾਂ ਬਿੱਲੀ ਵਾਲੀ ਗੱਲ ਹੋਈ। ਨਹੀਂ ਬੰਦਾ ਪੁੱਛੇ, ਬਿੱਲੀ ਅੱਖਾਂ ਮੀਚ ਲੈਂਦੀ, ਕਹਿੰਦੀ ਮੈਨੂੰ ਕੋਈ ਨਹੀਂ ਵੇਖਦਾ, ਕੋਈ ਨਹੀਂ ਵੇਖਦਾ। मोदी है मजा ले। बंदा पूछे मित्रों अंकल ना हो गई, मुन्नी बदनाम होगी। ਉਹਦਾ ਗਾਣਾ ਸੁਣ ਕੇ ਆਪਾਂ ਮਜ਼ੇ ਲਈਏ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। मुन्नी बदनाम हुई डार्लिंग तेरे लिए, मुन्नी बदनाम हुई डार्लिंग तेरे लिए। मुन्नी के गाल गुलाबी, नैन शराबी, होठ गुलाबी रे। ले झंडू बाम हुई डार्लिंग तेरे लिए। की होया? ਆ ਬਾਕੀ ਗੱਲਾਂ ਦੀਆਂ ਗੱਲਾਂ ਤਾਂ ਜਿਹੜੀ ਤੇਰੀ ਹੋਏ ਸੀ ਨਾ ਵਿੱਚ। ਹੋ ਨਹੀਂ, ਉਹ ਹਿਚਕੀ ਸੀ ਮੈਨੂੰ। ਹਾਂ ਅੱਛਾ ਹਿਚਕੀ ਲੱਗ ਗਈ ਸੀ ਤਾਂ ਕਮਾਲ ਸੀ, ਕਮਾਲ। ਮੈਂ ਮੁੰਨੀ ਨੂੰ ਯਾਦ ਕੀਤਾ, ਮੁੰਨੀ ਨੇ ਮੈਨੂੰ ਯਾਦ ਕੀਤਾ, ਉਹਨੂੰ ਗੈਸ ਹੋਈ, ਮੈਨੂੰ ਹਿਚਕੀ ਹੋ ਗਈ। ਹਾਏ ਹਾਏ ਤਾਇਆ ਕਿੰਨਾ ਗੰਨਾ ਤੂੰ। ਅਜਾ ਮੁੰਨੀ ਨੱਚਦੀ ਹੋਏਗੀ, ਜੇ ਕਿਤੇ ਉਹਦਾ ਫਾਟ ਨਿਕਲ ਜਾਂਦਾ ਹੋਏਗਾ ਤੇ ਮਿਊਜ਼ਿਕ ਚ ਕਵਰ ਨਹੀਂ ਹੋ ਜਾਂਦਾ ਹੋਏਗਾ। ਹਾਂ ਪਲੀਜ਼ ਨਹੀਂ ਸਭ ਨੂੰ ਆ ਜਾ, ਇੰਨਾ ਵੀ ਨਾ ਵਧਿਆ ਕਰ। ਨਹੀਂ ਕਰੀ ਮੈਂ ਵੀ ਭੰਗੜਾ ਪਾ ਰਿਹਾ ਸੀ, ਉਹਦਾ ਸਟੈਪ ਆ ਗਿਆ ਐ ਵਾਲਾ, ਲੱਤਾਂ ਚੁੱਕ ਕੇ ਨਹੀਂ ਐ ਕਰਨਾ ਹੁੰਦਾ, ਉਹ ਮੈਂ ਕਰਨ ਲੱਗਾ ਆਵਾਜ਼ ਆ ਗਈ। ਤਾਇਆ ਚੁੱਪ, ਮੇਰੀ ਗੱਲ ਸੁਣ। ਅੱਛਾ ਤਾਇਆ ਬਹੁਤ ਕੁਝ ਦੁਨੀਆ ਚ ਵਾਪਰ ਰਿਹਾ, ਆਪਾਂ ਸਾਰੀਆਂ ਗੱਲਾਂ ਦੇ ਵੱਲ ਧਿਆਨ ਦਈਏ। ਅੱਛਾ ਬਿਲਕੁਲ। ਆ ਇੱਕ ਬੰਦੇ ਬਾਰੇ ਮੈਂ ਪੜਿਆ ਤਾਇਆ। ਕੀ ਪੜਿਆ? ਮੱਥੇ ਚ ਹੀਰਾ ਲਵਾ ਲਿਆ। ਮੈਨੂੰ ਲੱਗਿਆ ਕਿ ਮੱਥੇ ਤੇ ਫਿਲਮ ਲਿਖੀ ਹੈ। ਨਹੀਂ ਮੱਥੇ ਤੇ ਹੀਰਾ ਜੜਵਾਇਆ ਈ। ਅੱਛਾ ਹਾਂ। ਇਹ ਕਿਉਂ? ਮੈਂ ਦੱਸਦੀ ਆ ਤੈਨੂੰ, ਗਾਣਾ ਸੁਣ ਲਈਏ ਪਹਿਲਾਂ। ਲਾ ਦੇ ਲੈ ਵੀ ਤਾਇਆ ਸੁਣ ਫਿਰ ਮੈਂ ਕਿਹਦੀ ਗੱਲ ਕਰ ਰਹੀ ਹਾਂ। ਕਿਹਦੀ ਗੱਲ ਕਰ ਰਹੀ ਹੈ? ਆਪਣੇ ਅਮਰੀਕਾ ਦੇ ਇੱਕ ਰੈਪ ਸਟਾਰ ਨੇ, ਬਹੁਤ ਮਸ਼ਹੂਰ। ਅੱਛਾ। ਉਹਨਾਂ ਨੇ 175 ਕਰੋੜ ਇੰਨੀ ਕੁ ਕੀਮਤ ਹੈ ਹੀਰੇ ਦੀ। ਅੱਛਾ। ਗੁਲਾਬੀ ਰੰਗ ਦਾ ਹੀਰਾ। ਅੱਛਾ। ਉਹ ਉਹਨਾਂ ਨੇ ਆਪਣੇ ਮੱਥੇ ਦੇ ਵਿੱਚ ਲਵਾ ਲਿਆ। ਚਲੋ ਇੱਥੇ ਇੱਕ ਇੰਗਲੈਂਡ ਦੀ ਰਾਣੀ ਆ ਕੇ ਸਾਡਾ ਹੀਰਾ ਚੱਕ ਕੇ ਲੈ ਗਈ ਸੀ, ਇਹਨੇ ਮੱਥੇ ਤੇ ਲਵਾਇਆ। ਤਾਇਆ ਮੈਂ ਸਮਝ ਗਿਆ ਨੇ ਕਿਉਂ ਲਵਾਇਆ। ਪਹਿਲਾਂ ਪੂਰੀ ਕਹਾਣੀ ਸੁਣ। ਅੱਛਾ। ਉਹ ਜਿਹੜਾ ਹੀਰਾ ਨਾ ਇੰਨਾ ਮਹਿੰਗਾ, ਤੈਨੂੰ ਪਤਾ ਹੈ, ਤੇ ਉਸ ਤੋਂ ਬਾਅਦ ਉਹ ਕਹਿੰਦੇ 2017 ਤੋਂ ਅੱਜ ਤਾਈਂ ਉਸ ਹੀਰੇ ਦੀਆਂ ਕਿਸ਼ਤਾਂ ਦੇ ਰਹੇ ਸੀ ਪਹਿਲਾਂ। ਅੱਛਾ। ਵੀ ਉਹ ਹੀਰੇ ਦੀ ਕੀਮਤ ਅਦਾ ਕਰਨੀ ਸੀ ਉਹਨਾਂ ਨੇ। ਹੁਣ ਜਾ ਕੇ ਪੂਰਾ ਹੋਇਆ ਉਹ ਸਾਰਾ ਕੰਮ, ਜਿਸ ਤੋਂ ਬਾਅਦ ਵਿੱਚ ਇਹ ਹੀਰਾ ਹੁਣ ਉਹਨਾਂ ਨੇ ਆਪਣੇ ਮੱਥੇ 'ਚ ਲਵਾ ਲਿਆ। ਇਹ ਹਿਸਾਬ ਨਾਲ ਜਿੱਦਾਂ ਕਿ ਮੈਂ ਘਰ ਲਿਆ, ਉਹਦੀ ਮੈਂ ਕਿਸ਼ਤਾਂ ਪੇ ਕਰਦਾ ਪਿਆ ਵਾਂ। ਜਦੋਂ ਘਰ ਦੀ ਕਿਸ਼ਤਾਂ ਪੇ ਹੋ ਜਾਣਗੀਆਂ ਤੇ ਫਿਰ ਉੱਥੇ ਬਾਹਰ ਮੈਂ ਨਹਿਰ ਪੱਟੂ ਲਾਇਆ, ਉਹ ਚੱਕ ਕੇ ਨਹੀਂ, ਉਹ ਨਹਿਰ ਪੱਟੂ ਲਾ ਕੇ ਆਪਣੀ ਫੋਟੋ ਲਾ ਜਾ ਉੱਤੇ ਮੈਂ, ਕਿਉਂਕਿ ਹੁਣ ਘਰ ਤੇ ਮੱਥੇ ਤੇ ਲੱਗਣਾ ਰਿਹਾ, ਮੈਂ ਮੱਥੇ ਲੱਗ ਜਾਊਂਗਾ ਘਰ ਦੇ। ਨਹਿਰ ਪੱਟੂ ਜਗ੍ਹਾ ਦੀ ਫੋਟੋ ਆਪਣੀ ਲਾਦਾ। ਬਾਕੀ ਮੈਂ ਸਮਝ ਗਿਆ ਇਹਨੇ ਹੀਰਾ ਕਿਉਂ ਲਗਵਾਇਆ। ਇਹਨੇ ਨਾ 10-12 ਵਾਰ ਵੇਖੀ ਹੈ ਫਿਲਮ ਸੂਰਯਵੰਸ਼ਮ ਸੈਟ ਮੈਕਸ ਤੇ। ਉਹ ਕਿਵੇਂ? ਉਹਦੇ ਵਿੱਚ ਅਮਿਤਾਭ ਬੱਚਨ ਦਾ ਨਾਮ ਕੀ ਹੁੰਦਾ? ਹੀਰਾ ਠਾਕੁਰ। ਉਹ ਹੀਰਾ ਠਾਕੁਰ ਦੇ ਕਰੈਕਟਰ ਤੋਂ ਬੜਾ ਇੰਸਪਾਇਰ ਹੋਇਆ ਹੋਣਾ ਹੀਰਾ ਠਾਕੁਰ। ਉਹ ਕਿੱਦਾਂ ਰਾਤੋਂ ਰਾਤ ਬੱਸਾਂ ਪਾ ਲੈਂਦਾ, ਜਨਾਨੀ ਉਹਦੀ ਡੀਸੀ ਲੱਗ ਜਾਂਦੀ ਹੈ। ਉਹ ਕਹਿੰਦੇ ਫਿਰ ਮੈਂ ਵੀ ਹੀਰਾ ਠਾਕੁਰ ਬਣ ਜਾਣਾ, ਮੇਰੀ ਜਨਾਨੀ ਵੀ ਲੱਗ ਜੂਗੀ ਕਿਤੇ ਨਾ ਕਿਤੇ ਕੁਝ। ਉਹ ਆਲਰੇਡੀ ਨਾ ਬਹੁਤ ਫੇਮਸ ਰੈਪ ਸਟਾਰ ਆ, ਪਰ ਡੀਸੀ ਤੇ ਨਹੀਂ ਹੈਗਾ ਐਸ ਪਰ ਇੰਡੀਅਨ ਮੈਂਟੈਲਿਟੀ। ਸਰਕਾਰੀ ਨੌਕਰੀ ਨਹੀਂ ਨਾ ਕੱਟੀ ਉਹਨੇ, ਰੈਪ ਕਰੇ ਭਾਵੇਂ ਕੈਪ ਕਰੇ, ਸਰਕਾਰੀ ਨੌਕਰੀ ਕਿੱਥੇ ਹੈ? ਗਵਰਨਮੈਂਟ ਜੌਬ ਹਰ ਇੰਡੀਅਨ ਮਾਂ ਬਾਪ ਦਾ ਕਾਮਨ ਮੀਨਾ। ਸਰਕਾਰੀ ਨੌਕਰੀ। ਯਸ਼ ਤੂੰ ਨਾ ਕਈ ਵਾਰ ਇੰਨੀ ਕਮਾਲ ਕਰਾਉਣਾ ਨਾ। ਮੈਂ ਨਾ ਦੱਸਦਾ ਪਿਆ ਵਾਂ, ਜਦੋਂ ਮੈਂ ਜੰਮਿਆ ਸੀ ਨਾ, ਨਰਸਾਂ ਨੇ ਕਿਹਾ ਸੀ ਕਮਾਲ ਹੋਇਆ। ਕਮਾਲ ਹੋ ਗਿਆ, ਮੇਰੇ ਚਿਹਰੇ ਉੱਤੇ ਕਿਆ ਨੂਰ ਸੀ। ਇੱਕ ਤੇ ਨਰਸ ਵੇਖਦੇ ਅੰਨੀ ਹੋ ਗਈ। ਤਾਇਆ ਜਿਹੜਾ ਜੰਮਦੇ ਹੀ ਬੱਚਾ ਹੁੰਦਾ ਨਾ, ਉਹ ਵੈਸੇ ਹੀ ਬਹੁਤ ਗੋਰਾ ਚਿੱਟਾ ਨੂਰ ਵਾਲਾ ਹੁੰਦਾ, ਕਿਊਟ ਹੁੰਦਾ। ਮੈਂ ਦੱਸਦਾ ਪਿਆ ਵਾਂ, ਮੈਂ ਇੰਨਾ ਨੂਰਾਨੀ ਸੀਗਾ ਨਾ। ਅੱਛਾ। ਹੈ ਨਾ, ਤੇ ਮੇਰੀ ਮੰਮੀ ਦੀ ਸੱਸ ਨੇ ਕਿਹਾ ਕਿ ਮੁੰਡਾ ਬਿਲਕੁਲ ਨੂੰਹ ਤੇ ਗਿਆ, ਤੇ ਗਾਣਾ ਵੀ ਗਾਇਆ। ਕਿਹੜਾ? ਹੱਸਤਾ ਹੁਆ ਨੂਰਾਨੀ ਚਿਹਰਾ। ਉਹ ਹੈਲੋ, ਧਿਆਨ ਨਾਲ ਮੇਰੀ ਗੱਲ ਸੁਣ। ਮੰਮੀ ਦੀ ਸੱਸ ਤਾਇਆ ਯਾਨੀ ਤੇਰੀ ਦਾਦੀ, ਸਿੱਧਾ ਕਿਉਂ ਨਹੀਂ ਕਹਿੰਦਾ? ਮੈਂ ਘੁਮਾ ਕੇ ਗੱਲ ਕਰਨੀ ਹੈ, ਮੇਰੀ ਮਰਜ਼ੀ। ਇੰਨੀ ਘੁਮਾ ਕੇ? ਮੇਰੀ ਮੌਜ ਹੈ।
मतलब गाना चेक कर, हंसता हुआ मैं हंस रहा सीगा, नू रानी चेहरा, अच्छा मतलब कि नू रानी वर्गा चेहरा, काली जुल्फे रंग सुने, I had brown hairs at that time. अच्छा one nurse had crush on me also. ਜੰਮਦੇ ਬੱਚੇ ਤੇ ਕਿਸੇ ਦਾ ਕ੍ਰਸ਼ ਨਹੀਂ ਹੁੰਦਾ ਤਾਂ ਐਵੇਂ ਨਾ ਗੱਪਾਂ ਛੱਡੀ ਜਾਇਆ ਕਰ। ਨਰਸ ਦਾ ਸੀਗਾ, ਯੂ ਆਰ ਟੂ ਮਚ ਦਾ। ਨਹੀਂ ਟੂ ਮਚ ਨਹੀਂ, ਮੈਂ ਇੰਨਾ ਸੋਹਣਾ ਸੀਗਾ, ਮਤਲਬ ਜਿਵੇਂ ਕਿ ਇੱਕ ਨਰਸ ਤਾਂ ਮੇਰਾ ਨੂਰ ਵੇਖ ਕੇ ਇੰਨੀ ਹੋ ਗਈ, ਉਹਦੀਆਂ ਅੱਖਾਂ ਨੇ ਮੇਰੇ ਚਿਹਰੇ ਦੀ ਲਾਈਟ ਆਬਜ਼ਰਵ ਨਹੀਂ ਕਰ ਪਾਈ। ਹੌਲੀ ਬੋਲਿਆ ਕਰ, ਲਾਈਟ ਸੀ ਤੇਰੇ ਦੰਦਾਂ ਦਾ ਡੈਂਜਰ ਬਾਹਰ ਆ ਜਾਣਾ। ਨਹੀਂ ਇਹ ਨਹੀਂ ਡਿੱਗੂਗਾ ਪਰਮਾਨੈਂਟ। ਨਹੀਂ ਮੈਂ ਇਹਨਾਂ ਦੇ ਵਿੱਚ ਸੈਟਿੰਗ ਕਰਾਈ ਹੈ ਇੱਕ, ਮੈਂ ਅੰਬੂਜਾ ਸੀਮੈਂਟ ਵਿੱਚ ਨਾ ਟੈਰਾਕੋਟਾ ਮਿਕਸ ਕਰਕੇ ਲਵਾਇਆ। ਇਹ ਮਸ਼ਹੂਰੇ ਲਾਲ ਟਾਈਓ ਹੈਗੇ, ਟੈਰਾਕੋਟਾ ਫੇਰਿਆ ਉੱਤੇ। मैंने एक फोटो देखी, हाँ वो साड़ी पंजाब पुलिस ने पाई है। अच्छा ਉੱਥੇ ਨਾ ਇੱਕ ਸਿਪਾਹੀ ਸਪਾਟਾ ਮਾਮਾ ਹੈ ਸਟਾਇਆ ਮਾਮਾ ਹਰ ਇੱਕ ਸੂਬੇ ਚ ਵੱਖਰਾ ਵੱਖਰਾ ਤਰੀਕੇ ਨਾਲ ਕਿਹਾ ਜਾਂਦਾ ਹੈ, ਤੇ ਉਹ ਨਾ ਬਾਂਹ ਤੇ ਕਰੋਨਾ ਵੈਕਸੀਨ ਲਵਾ ਰਹੇ ਆ ਤੇ ਬੜਾ ਭੈੜਾ ਜਿਹਾ ਮੂੰਹ ਬਣਾਇਆ ਹੋਇਆ, ਜਿੱਦਾਂ ਕਹਿ ਲਓ ਕਿ ਤੁਹਾਡੇ ਡਾਂਗ ਫਿਰੇ ਤੁਹਾਡਾ ਮੂੰਹ ਬਣ ਜਾਂਦਾ ਉਵੇਂ ਦਾ ਮੂੰਹ ਹੈ। ਤੇ ਉਹਨਾਂ ਨੇ ਕੈਪਸ਼ਨ ਪਾਈ ਹੈ ਕਿ ਸਾਨੂੰ ਵੀ ਦਰਦ ਹੁੰਦਾ ਹੈ, ਅਸੀਂ ਆ ਫਰੰਟ ਲਾਈਨਰ, ਅਸੀਂ ਟੀਕਾ ਲਵਾਇਆ, ਤੁਸੀਂ ਵੀ ਟੀਕਾ ਲਵਾਓ। ਓਕੇ ਮੈਂ ਕਹਿੰਦਾ ਵੀ ਜਿੱਦਾਂ ਇਹਨਾਂ ਨੇ ਆਪਣੀ ਫੋਟੋ ਪਾਈ ਹੈ, ਏਦਾਂ ਕਦੇ ਉਸ ਬੰਦੇ ਦੀ ਫੋਟੋ ਪਾਓ ਜਿਹਨੂੰ ਡਾਂਗਾਂ ਵਰਾਈਆਂ ਜਾਂਦੀਆਂ ਨੇ। ਹਾਂ ਕਦੇ ਕਦੇ ਤੇ ਪੰਜਾਬ ਪੁਲਿਸ ਧੱਕਾ ਕਰਦੀ ਹੈ, ਮਤਲਬ ਕਿ ਪੰਜਾਬ ਪੁਲਿਸ ਦਾ ਸੀਨ ਛੱਡਾ ਹੁੰਦਾ ਕਦੀ ਆਲਮੋਸਟ। ਹਾਂ ਤੇ ਮਤਲਬ ਕਿ ਕੀ ਹੈਗਾ ਇਹਨਾਂ ਦਾ, ਮੈਂ ਆਪ ਡਰ ਰਿਹਾ ਹਾਂ ਕਿਉਂਕਿ ਮੈਂ ਵੀ I had gone through this time. Really ਤਾਂ ਯਾ ਮੈਂ ਆਪਣੇ ਟਾਈਮ ਤੇ ਬੜਾ ਤਗੜਾ ਅੰਦੋਲਨਕਾਰੀ ਰਿਹਾ ਸੀਗਾ, ਮੈਨੂੰ ਪੁਲਿਸ ਚੱਕ ਕੇ ਲੈ ਗਈ ਸੀ। ਹਾਂ ਕੀ ਕਰ ਰਿਹਾ ਸੀ ਤੂੰ? ਮੈਂ ਨਾ ਕਾਨੂੰਨ ਪਾਸ ਕਰਵਾਉਣਾ ਚਾਹ ਰਿਹਾ ਸੀਗਾ ਕਿ ਸਾਨੂੰ ਵੀ 3-4 ਵਿਆਹ ਮਤਲਬ ਅਲਾਉਡ ਕਰੋ। ਅੱਛਾ ਹਾਂ, ਜੋ ਕਿ ਮੈਂ ਹੁਣ ਅਮਰੀਕਾ ਚ ਵੀ ਕਰ ਰਿਹਾ, ਮੈਂ ਇੱਥੇ ਮੈਨੂੰ ਕੁਝ ਕਹਿ ਨਹੀਂ ਰਿਹਾ, ਮੈਂ ਇੰਡੀਆ ਚ ਲੈ ਕੇ ਆਣਾ ਚਾਹੁੰਦਾ ਸੀਗਾ। ਅੱਛਾ ਫਿਰ ਚਪੇੜਾਂ ਪਈਆਂ? ਪਤਾ ਨਹੀਂ ਮਤਲਬ ਹਫ਼ਤਾ ਕੁ ਬੈਠਾ ਨਹੀਂ ਗਿਆ, ਪਤਾ ਨਹੀਂ ਮੈਂ ਬੈਠਾ ਸੀਗਾ ਤੇ ਕੁਝ ਹੁੰਦਾ ਸੀ, ਉਹ ਕੁਝ ਚੁੱਭਦਾ ਸੀਗਾ, ਆਪਣੇ ਆਪ ਹੀ ਮੈਂ ਖੜਾ ਹੋ ਜਾਂਦਾ ਸੀ। ਮਤਲਬ ਇੰਨਾ ਕੁੱਟੇ ਪਰ ਲਾਸ਼ਾਂ ਪਈਆਂ ਮੈਨੂੰ। ਲਾਸ਼ਾਂ ਨਹੀਂ ਲਾਸ਼ਾਂ ਬਾਅਦ ਚੱਦਰ ਹੋ ਗਈ, ਉਹ ਲਾਸ਼ਾਂ ਤੇ ਖੁਰਕ ਕੇ ਚੱਦਰ ਹੋ ਗਈ ਮੇਰੇ। ਤਾਇਆ ਪਲੀਜ਼। ਫਿਰ ਉੱਥੋਂ ਮੈਂ ਗਾਣਾ ਲਿਖਿਆ, ਕਿਹੜਾ? ਤੱਦਰ 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 ਤੱਦਰ। ਫਿਰ ਉਹਨਾਂ ਨੇ ਬਾਲੀਵੁੱਡ ਦੇ ਕਾਪੀ ਕਰਕੇ ਤੱਤਰ ਤੱਤਰ ਬਣਾ ਦਿੱਤਾ। ਗਾਣਾ ਲਾਓ ਅੱਗੇ ਚਲੋ। ਤਾਇਆ ਵੈਸੇ ਹੈਰਾਨੀ ਦੀ ਗੱਲ ਹੈ ਨਾ, ਹਾਂ ਮਤਲਬ ਕਦੋਂ ਤੋਂ ਅੰਦੋਲਨ ਚੱਲ ਰਿਹਾ? ਕਦੋਂ ਤੋਂ? ਪਿਛਲੇ ਤਕਰੀਬਨ 4 ਮਹੀਨੇ ਹੋ ਚੁੱਕੇ ਨੇ, ਹੈ ਨਾ, ਜਦੋਂ ਤੋਂ ਇਸ ਅੰਦੋਲਨ ਨੇ ਆਪਣਾ ਰੰਗ ਫੜਿਆ। ਔਰ ਉਦੋਂ ਤੱਕ ਤਾਂ ਬਹੁਤੇ ਜਿਹੜੇ ਮਸ਼ਹੂਰ ਆਪਣੇ ਆਪ ਨੂੰ ਕਹਿਣ ਵਾਲੇ ਲੋਕ ਉਹ ਚੁੱਪ ਸੀਗੇ ਬਿਲਕੁਲ। ਇੱਕ ਰਿਹਾਨਾ ਨੇ ਇੱਕ ਸਤਰ ਲਿਖੀ ਸਿਰਫ, ਕੀ ਭਲਾ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ। ਅਸਲ ਦੇ ਵਿੱਚ ਨਾ ਇਹ ਉਹਦਾ ਵਿਰੋਧ ਨਹੀਂ ਕਰ ਰਹੇ, ਇਹ ਉਹ ਤੋਂ ਡਾਇਰੈਕਟਲੀ ਕੰਮ ਮੰਗ ਰਹੇ ਨੇ, ਸਾਨੂੰ ਕੰਮ ਦਵਾ, ਇੱਥੇ ਫਿਲਮਾਂ ਚੱਲ ਨਹੀਂ ਰਹੀਆਂ, ਸਿਨੇਮੇ ਖੋਲਦੇ ਹੈਗੇ, ਲੋਕੀ ਵਰਦੇ ਨਹੀਂ ਪਏ। OTT ਪਲੇਟਫਾਰਮ ਤੇ ਫਿਲਮਾਂ ਆ ਰਹੀਆਂ ਨੇ, ਹੁਣ ਜਿਹੜੇ ਆਪਣੇ ਸ਼ੋਅ ਕਾਲਡ ਅਕਸ਼ੇ ਕੁਮਾਰ ਹੈ, ਮੈਂ ਸਿੱਧਾ ਨਾ ਮੈਂ ਡਰਦਾ ਥੋੜੀ ਹਾਂ ਤਾਇਆ, ਮੈਂ ਡਰਦਾ ਨਹੀਂ। ਉਹ ਇੱਕ ਹੋਟਲ ਚ ਵੇਟਰ ਰਿਹਾ ਸ਼ੁਰੂਆਤ ਵਿੱਚ, ਉਹ ਹੋਟਲ ਦਾ ਮਾਲਿਕ ਮੈਂ ਰਿਹਾ। ਅਕਸ਼ੇ ਕੁਮਾਰ ਨੂੰ ਚਿਕਨ ਸ਼ੈਸ਼ਲੇ ਬਣਾਉਣਾ ਕਿੰਨੇ ਸਿਖਾਇਆ? ਤਾਏ ਨੇ। ਮੇਰੇ ਅੱਗੇ ਹੈਡ ਸ਼ੈਫ ਨੇ। ਮੈਂ ਕੁਛ ਖਾਵਾਂਗਾ, ਮੈਂ ਤੇ ਮਾਲਕ ਸੀ ਨਾ, ਮਾਲਕ ਤੇ ਖਾਂਦੇ ਹੈ, ਮਾਲਕ ਤੇ ਆਰਡਰ ਕਰਦੇ ਹੈ। ਪਰ ਮੈਂ ਜਿਹੜੀ ਗੱਲ ਕਰ ਰਹੀ ਸੀ ਸਤਿਆਨਾਸ਼ ਮਾਰਤਾ ਉਸ ਗੱਲ ਦਾ। ਮੈਂ ਕਹਿ ਰਿਹਾ ਮੈਂ ਕਿ ਉਹਨਾਂ ਨੇ ਹੁਣ ਜਿਹੜੀ ਫਿਲਮ ਕੀਤੀ ਸੀਗੀ ਉਹ ਜਿਹੜੀ ਉਹ ਚੂੜੀਆਂ ਜੀਆਂ ਪਾ ਕੇ, ਹੈ ਨਾ, ਇੱਕ ਪਾਸੇ ਹਰਿਆਣਾ ਦੂਜੇ ਪਾਸੇ ਜਨਾਨਾ। ਗੱਲ ਨੂੰ ਸਮਝੀ? ਇਹ ਕੋਈ ਗੱਲ ਬਣਦੀ ਹੈ? ਨਾਲੇ ਪਹਿਲੀ ਗੱਲ ਤੂੰ ਕਹਿੰਦਾ ਪਿਆ ਟਵੀਟ ਲਿਖ ਕੇ ਕਿ ਬਾਹਰ ਵਾਲੇ ਲੋਕ ਨਾ ਬੋਲਣ ਆ ਕੇ, ਉਹ ਮਾਮਾ ਤੇਰਾ ਖੁਦ ਦਾ ਪਾਸਪੋਰਟ ਕੈਨੇਡੀਅਨ ਹੈਗਾ। ਹਾਂ ਤੇ ਫਿਰ ਆਪਾਂ ਕਿਹੜੀ ਗੱਲੋਂ ਬੋਲ ਰਹੇ ਹਾਂ? ਮੈਂ ਦੇਖਣਾ, ਮੇਰੀ ਗੱਲ ਸੁਣ, ਮੈਂ ਬੋਲ ਰਿਹਾ ਵਾਂ, ਹੈ ਨਾ, ਵਾਈ ਕਿਉਂ? ਕਿਉਂਕਿ ਐਕਚੁਅਲ ਦੇ ਵਿੱਚ ਮੈਂ ਸ਼ੁਰੂ ਤੋਂ ਬੋਲ ਰਿਹਾ ਹਾਂ, ਠੀਕ ਹੈ ਨਾ, ਮੈਂ ਸ਼ੁਰੂ ਤੋਂ। ਨਾਲੇ ਭਾਰਤ ਦਾ ਸੰਵਿਧਾਨ ਇਹ ਹੱਕ ਦਿੰਦਾ ਹਰੇਕ ਨਾਗਰਿਕ ਨੂੰ ਕੋਈ ਵੀ ਬੋਲ ਸਕਦਾ ਲਿਖ ਕੇ ਤੇ ਬੋਲ ਕੇ ਆਪਣੇ ਵਿਚਾਰ ਸਭਿਅਕ ਤਰੀਕੇ ਨਾਲ ਉਹ ਪ੍ਰਗਟ ਕਰ ਸਕਦਾ। ਮੈਂ ਤੇ ਨਹੀਂ ਕਿਹਾ ਇਮਰਾਨ ਖਾਨ ਨੂੰ ਜੋ ਵੀ ਟਵੀਟ ਪਾਉਂਦੇ ਆ ਤਾਂ ਮੈਂ ਤੇ ਕਹੂੰਗਾ ਬੋਲੋ, ਜੇ ਕੋਈ ਹੋਰ ਬੋਲਦਾ ਮੈਂ ਕਹੂੰਗਾ ਬੋਲੋ, ਚੰਗਾ ਬੋਲੋ, ਮਾੜਾ ਬੋਲੋ, ਐਟਲੀਸਟ ਬੋਲੋ। ਪਰ ਜਦੋਂ ਕੋਈ ਦੂਜਾ ਬੋਲੇ ਤੁਸੀਂ ਫੇਰ ਬੋਲਦੇ ਪਏ, ਬੋਲੇ ਨਹੀਂ ਬੰਬੀਹਾ ਬੋਲੇ, ਸ਼ਾਵਾ ਨਹੀਂ ਬੰਬੀਹਾ ਬੋਲੇ, ਇਹ ਮਤਲਬ ਹੈ ਇਹ ਬੰਬੀਹਾ ਜਿਹੜੀ ਬੋਲ ਰਿਹਾ, ਇਹ ਤਾਂ ਬਾਲੀਵੁੱਡ ਬੋਲ ਰਿਹਾ ਹੈ ਤੇ ਬੁਲਵਾਇਆ ਜਾ ਰਿਹਾ ਕਿਉਂਕਿ ਸਭ ਤੋਂ ਵੱਡਾ ਐਕਟਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ। ਮਾਰੇ ਪਿਆਰੇ ਦੇਸ਼ ਵਾਸੀਓ, ਚਲੋ
ਹਾਂ ਬੋਲ ਬੋਲ। ਬਹੁਤ ਅੱਛਾ ਲੱਗਿਆ ਤੇਰੇ ਨਾਲ ਗੱਲਾਂ ਕਰਕੇ ਹਰ ਵਾਰ ਦੀ ਤਰ੍ਹਾਂ। ਗੱਲ ਕੱਲ ਤੋਂ ਛੱਡਣਾ ਨਹੀਂ ਮੈਨੂੰ। ਮੈਂ ਕਿਹਾ ਹਰ ਵਾਰ ਦੀ ਤਰ੍ਹਾਂ। ਅੱਛਾ ਕਿ ਬਹੁਤ ਵਧੀਆ ਲੱਗਾ ਤੁਸੀਂ ਗੱਲਾਂ ਕੀਤੀਆਂ। ਮੈਨੂੰ ਲੱਗਾ ਕਿ ਸ਼ਾਇਦ ਮੇਰਾ ਫਾਈਨਲ ਚੈੱਕ ਦੇਣ ਲੱਗੇ। ਨਹੀਂ ਤਾਇਆ ਐਸੀ ਕੋਈ ਗੱਲ ਨਹੀਂ। ਅੱਜ ਵੀ ਹਮੇਸ਼ਾ ਦੀ ਤਰ੍ਹਾਂ 4 ਚੰਨ ਲਗਾਤੇ ਤੁਸੀਂ ਪ੍ਰੋਗਰਾਮ। ਨਹੀਂ ਮੈਂ ਹਮੇਸ਼ਾ ਲਾਣਾ। ਮੈਂ ਅੱਜ 4 ਚੰਨ ਲਾਉਣ ਦਾ ਐਕਸਟਰਾ ਕਾਰਨ ਕੀ ਸੀਗਾ ਕਿ ਜੇ ਸਾਡੇ ਆ ਮੈਡਮ ਹੈਗੇ ਨੇ, ਹਾਂਜੀ ਮੈਡਮ ਜੀ ਨੇ ਸਾਨੂੰ ਕਿਹਾ, ਮੈਂ ਕਹਿੰਦੀ ਤਾਇਆ ਤੁਸੀਂ ਪ੍ਰੋਗਰਾਮ ਕਰ ਆਓ, ਉਹ ਮੈਨੂੰ ਅੱਜ ਨਵੀਂ ਟੈਸਲਾ ਗਿਫਟ ਕਰ ਰਹੇ ਆ। ਵਾਟ? ਟੈਸਲਾ। ਇੰਨਾ ਝੂਠ ਨਾ ਬੋਲਿਆ ਕਰ। ਉਹਨਾਂ ਨੇ ਮੰਗਾ ਲਈ ਹੈ। ਅੱਛਾ। ਚਿੱਟੇ ਰੰਗ ਦੀ ਟੈਸਲਾ, ਉੱਤੇ ਲਿਖਾਇਆ ਹੈਗਾ ਤਾਈ ਦੀ ਗੱਡੀ। ਅੱਛਾ ਹੈ ਨਾ, ਠੀਕ ਹੈ ਨਾ। ਤੇ ਮੈਂ ਸ਼ੀਸ਼ੇ ਦੇ ਮਗਰ ਲਿਖਾ ਦੇਣਾ ਹੈ ਛੜੋ ਨਾ ਕਿਸ਼ਤਾਂ ਤੇ ਕਢਾਈ ਹੈ। ਅੱਛਾ ਠੀਕ ਹੈ ਤਾਇਆ। ਸੋ ਚੱਲ ਫਿਰ ਤੇਰੀ ਟੈਸਲਾ ਵੇਟ ਕਰ ਰਹੀ ਹੋਣੀ ਹੈ। ਟੈਸਲਾ ਵੇਟ ਕਰ ਰਹੀ ਹੈਗੀ ਕਿਤੇ ਮੈਨੂੰ ਇਹ ਨਾ ਕਿ ਟੈਸਲਾ ਦੇ ਕੇ ਮੈਨੂੰ ਤੋੜ ਦੇਣ। ਹਾਂ ਮੈਡਮ ਹੋਣੀ ਨਾ। ਸਹੀ ਸੁਣਿਆ ਸੀ, ਟੈਸਲਾ ਸੀ ਕਿ ਟੈਸਲਾ? ਟੈਸਲਾ ਹੀ ਕਿਹਾ ਸੀ ਮੈਡਮ ਹੋਣਾ ਨੇ। ਬਾਕੀ ਆਈ ਵਿਲ ਟਾਕ ਟੂ ਹਰ। ਮੈਂ ਗੱਲ ਕਰਾਂਗਾ ਕਿ ਟੈਸਲਾ ਹੀ ਕਿਹਾ ਸੀ ਨਾ ਕਿਤੇ ਮੈਂ। ਚੱਲ ਕੋਈ ਨਹੀਂ, ਆਪਾਂ ਜਾ ਕੇ ਕਨਫਰਮ ਕਰਦੇ ਆ ਬਾਹਰ। ਆਪਾਂ ਫਿਲਹਾਲ ਪ੍ਰੋਗਰਾਮ ਇੱਥੇ ਸਮੇਟੀਏ ਜਾਣ ਦਾ ਹੋ ਗਿਆ ਵੇਲਾ। ਤੇ ਚੱਕੋ ਚਾਣਾ ਕੇਲਾ ਤੁਸੀਂ ਖਾਣੇ ਹੋ, ਇਦਾਂ ਅਸੀਂ ਨਹੀਂ ਖਾਂਦੇ। ਚਲਿਏ ਤਾਇਆ ਜੀ, ਬਹੁਤ ਟਾਈਮ ਹੋ ਗਿਆ ਹੁਣ। ਅੱਛਾ ਚਲੋ ਕੱਲ ਮਿਲਦੇ ਆ। ਮੈਂ ਤੇ ਅਮਰ ਹੈਗਾ। ਅੱਲਾ ਤੈਨੂੰ ਜ਼ਿੰਦਗੀ ਬਖਸ਼ੇ। ਮਿਸ ਮੀ ਆਲਵੇਜ਼, ਲਵ ਮੀ ਆਲਵੇਜ਼। ਤੇ ਮੇਰੇ ਜੈਕਲੀਨ ਦੀ ਜੋੜੀ ਵਿੱਚ ਦੁਆ ਮੰਗਣਾ। ਬਾਏ।